ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4082722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਨਾ ਟੌਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਟੈਂਟਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 1 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਐਗਜ਼ਿਟ ਪੋਲ ਤੋਂ। ਐਗਜ਼ਿਟ ਪੋਲ ਦਾ ਬਾਇਕਾਟ ਕਰ ਦਿੱਤਾ ਜੀ ਸਰਕਾਰ ਨੇ। ਜੀ ਨਹੀਂ ਪਰ ਦੁਬਾਰਾ ਕਰ ਲਾ। ਸਰਕਾਰ ਨੇ ਨਹੀਂ, ਕਾਂਗਰਸ ਨੇ ਜੀ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਐਗਜ਼ਿਟ ਪੋਲ ਦਾ ਬਾਇਕਾਟ ਕਰ ਦਿੱਤਾ ਜੀ ਕਾਂਗਰਸ ਨੇ। ਵੇਖੋ, ਇਹ ਕਾਂਗਰਸ ਦਾ ਜਿਹੜਾ ਫੈਸਲਾ ਹੈ ਉਹਦੇ ਨਾਲ ਸਾਰੇ ਹੈਰਾਨ ਆ। ਮੈਂ ਵੀ ਬਹੁਤ ਹੈਰਾਨ ਆ ਕਿ ਐਗਜ਼ਿਟ ਪੋਲ ਤੋਂ ਕੁਝ ਘੰਟੇ ਪਹਿਲਾਂ ਇਹਨਾਂ ਨੇ ਐਗਜ਼ਿਟ ਕਰ ਦਿੱਤਾ ਕਿ ਅਸੀਂ ਤੇ ਬਈ ਬਹਿਣਾ ਨਹੀਂ ਹੈ ਡਿਬੇਟਾਂ ਦੇ ਵਿੱਚ, ਅਸੀਂ ਤੇ ਕੋਈ ਚਰਚਾ ਨਹੀਂ ਕਰਨੀ। ਹਾਲਾਂਕਿ ਤੁਸੀਂ ਇਹ ਵੇਖੋ ਨਾ ਕਿ ਇੱਕ ਲਾਸਟ ਫੇਜ਼ ਦਾ ਇਲੈਕਸ਼ਨ ਹੋਣਾ ਹਾਲੇ ਬਕਾਇਆ। ਤੁਸੀਂ ਇੱਕ ਦਿਨ ਪਹਿਲਾਂ ਜਦੋਂ ਇਸ ਤਰ੍ਹਾਂ ਦਾ ਮੈਸੇਜ ਦਿੰਦੇ ਹੋ ਤਾਂ ਉਹਦਾ ਨਤੀਜਾ ਕੀ ਨਿਕਲਦਾ ਹੈ ਕਿ ਕੱਲ ਹੀ ਜਦੋਂ ਮੈਂ ਦੇਖ ਰਿਹਾ ਸੀਗਾ ਇਹਨਾਂ ਦੇ ਬਿਆਨ, ਤਾਂ ਉਹਦੇ ਵਿੱਚ ਅਮਿਤ ਸ਼ਾਹ ਤੱਕ ਨੇ ਬਿਆਨ ਦਿੱਤਾ ਹੋਇਆ ਹੈ ਕਿ ਬਈ ਇਹਨਾਂ ਨੇ ਹਾਰ ਮੰਨ ਲਈ ਜੀ। ਇਹ ਐਗਜ਼ਿਟ ਪੋਲ ਦੇ ਵਿੱਚ ਬਾਈਕਾਟ ਕਰਕੇ ਇਹਨਾਂ ਨੇ ਡਿਨਾਇਲ ਮੋਡ ਪਹਿਲਾਂ ਹੀ ਅਖਤਿਆਰ ਕਰ ਲਿਆ। ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਜੰਮ ਕੇ ਇਹਨਾਂ ਨੂੰ ਲਤਾੜਿਆ ਕਿ ਵੇਖੋ ਬਈ ਇਹਨਾਂ ਦੇ ਕੋਲ ਹੁਣ ਹਾਰ ਵਾਸਤੇ ਕੋਈ ਬਹਾਨਾ ਬਚਿਆ ਹੀ ਨਹੀਂ, ਹਾਰ ਇਹਨਾਂ ਨੇ ਪ੍ਰਵਾਨ ਕਰ ਲਈ ਜੀ। ਤਾਂ ਦੂਸਰੇ ਪਾਸੇ ਕਾਂਗਰਸ ਦਾ ਤਰਕ ਹੈ ਜਿਹੜਾ ਬਿਲਕੁਲ ਆਪੋਜ਼ਿਟ ਹੈ, ਬਿਲਕੁਲ ਵਿਰੋਧ ਦੇ ਵਿੱਚ ਹੈ ਇਹਨਾਂ ਸਾਰੇ ਤਨਜ਼ਾਂ ਜਾਂ ਤਨਕੀਦਾਂ ਤੇ। ਤਾਂ ਉਹ ਕੀ ਕਹਿੰਦੇ, ਉਹ ਕਹਿੰਦੇ ਆ ਕਿ ਦੇਖੋ ਗੱਲ ਇਹ ਹੈ ਕਿ ਜੋ ਐਗਜ਼ਿਟ ਪੋਲ ਹੋਣੇ ਆ ਇਹਦੇ ਵਿੱਚ ਅਸੀਂ ਜੋ ਤਮਾਮ ਅਟਕਲਾਂ ਚੱਲਦੀਆਂ ਨੇ, ਦਵੰਦ ਚੱਲਦੇ ਨੇ, ਅਸੀਂ ਇਹਨਾਂ ਦਾ ਹਿੱਸਾ ਬਣ ਕੇ ਰਾਜ਼ੀ ਨਹੀਂ ਹਾਂ ਜੀ। 4 ਜੂਨ ਆ ਲੈਣ ਦਿਓ, 4 ਜੂਨ ਤੋਂ ਬਾਅਦ ਜਿਹੜੀ ਵੀ ਚਰਚਾ ਹੋਏਗੀ ਅਸੀਂ ਉਹਦੇ 'ਚ ਖੁਸ਼ੀ ਸ਼ਾਮਲ ਹੋਵਾਂਗੇ। ਠੀਕ ਹੈ ਜੀ। ਤੇ ਸਾਨੂੰ ਥੋੜਾ ਜਿਹਾ ਨਾ ਟਾਈਮ ਦੇਖ ਦਿਓ ਜਾਓ ਅੱਗੇ ਕੀ ਬਣਦਾ ਹੈ। ਤਾਂ ਗੱਲ ਇਹ ਹੈ ਕਿ ਇਹਨਾਂ ਨੇ ਐਗਜ਼ਿਟ ਪੋਲ ਦਾ ਜੋ ਬਾਈਕਾਟ ਕੀਤਾ ਉਹਦੇ ਵਿੱਚ ਇਹੋ ਕਿਹਾ ਕਿ ਭਾਈ ਇਸ ਚਰਚਾ ਪਰਿਚਰਚਾ ਦਾ ਜਿਹੜਾ ਮੰਤਵ ਹੈ ਜਨਤਾ ਨੂੰ ਸੂਚਿਤ ਕਰਨਾ ਹੋਣਾ ਚਾਹੀਦਾ। ਪਰ ਇਹ ਅੱਜ ਕੱਲ ਦਾ ਪਤਾ ਹੀ ਹੈ, ਵੈਸੇ ਗੋਦੀ ਮੀਡੀਆ ਤੇ ਪੂਰੀ ਦੁਨੀਆ 'ਚ ਬਦਨਾਮ ਹੈ। ਅੱਛਾ, ਇਹ ਹੁਣ ਚਲੋ ਇੱਕ ਤਾਂ ਪੱਖ ਇਹ ਆ ਕਿ ਚਲਦੀ ਚੋਣ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਬਾਈਕਾਟ ਹੈ ਕਈ ਵਾਰ ਤੁਹਾਡੇ ਤੇ ਨਕਾਰਾਤਮਕ ਪ੍ਰਭਾਵ ਪਾਉਂਦਾ ਹੈ। ਮੈਸੇਜ ਆਉਂਦਾ ਕਿ ਇਹ ਤਾਂ ਹਾਰ ਰਿਹਾ। ਔਰ ਤੁਹਾਨੂੰ ਪਤਾ ਨਾ ਕਿ ਭਾਰਤ ਦਾ ਬਹੁਤ ਵੱਡਾ ਵੋਟਰ ਤਬਕਾ ਐਸਾ ਹੈ ਜਿਹੜਾ ਜਿੱਤ ਦੀ ਜਾਂ ਕਹਿ ਲਓ ਕਿ ਹਵਾ ਦੇ ਰੁਖ ਦੀ ਕਹਾਣੀ ਦੇਖ ਕੇ ਵੋਟ ਕਰਦਾ ਹੈ, ਫੈਸਲਾ ਲੈਂਦਾ। ਬਿਲਕੁਲ ਸਹੀ ਫੈਸਲਾ ਲੈਂਦਾ। ਤਾਂ ਮਤਲਬ ਕਿ ਪਰ ਇਹਨਾਂ ਨੇ ਜੇ ਇਹ ਕਿਹਾ ਤਾਂ ਸ਼ਾਇਦ ਹੋ ਸਕਦਾ ਇਹਦੇ ਕੋਲ ਕਾਂਗਰਸ ਦੇ ਕੋਲ ਠੋਸ ਕਾਰਨ ਹੋਣ। ਦੂਜੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਜੈਰਾਮ ਰਮੇਸ਼ ਨੇ ਕੱਲ ਇੱਕ ਬੜੀ ਇੰਟਰਸਟਿੰਗ ਸਟੇਟਮੈਂਟ ਜਾਰੀ ਕੀਤੀ। ਜੈਰਾਮ ਰਮੇਸ਼ ਬੁੱਢਾ ਖਿਡਾਰੀ ਆ, ਬੜਾ ਪੜ੍ਹਿਆ ਲਿਖਿਆ ਲੀਡਰ ਹੈ ਕਾਂਗਰਸ ਦਾ। ਉਹਨੇ ਕਿਹਾ ਕਿ ਦੇਖੋ ਐਗਜ਼ਿਟ ਪੋਲ ਵਗੈਰਾ 'ਚ ਹਿੱਸਾ ਲੈਣ ਦਾ ਕੋਈ ਤੁਕ ਨਹੀਂ ਹੈ, ਪਰ ਮੈਂ ਤੁਹਾਨੂੰ ਪਹਿਲਾਂ ਹੀ ਹਿੱਸਾ ਲੈ ਤੋਂ ਬਗੈਰ ਹੀ ਇੱਕ ਗੱਲ ਦੱਸ ਦਿੰਦਾ।
ਕਾਂਗਰਸ ਜਿੱਥੇ ਬੁਰੀ ਸੀ ਉਹ ਰਾਜ ਸੁਣ ਲਓ, ਰਾਜਸਥਾਨ, ਮਹਾਰਾਸ਼ਟਰ, ਯੂਪੀ, ਬਿਹਾਰ, ਤੇਲੰਗਾਨਾ, ਕਰਨਾਟਕ, ਮੱਧ ਪ੍ਰਦੇਸ਼, ਹਰਿਆਣਾ, ਅਸਮ, ਜਿੱਥੇ ਪਛੜੀ, ਬਹੁਤ ਬੁਰਾ ਪਛੜੀ ਜੀ ਲਿਖ ਕੇ ਲੈ ਲਓ, ਕਹਿੰਦੇ ਜੀ ਕਿ 9 ਸਟੇਟਾਂ ਦੇ ਵਿੱਚ ਹੁਣ ਭਾਜਪਾ ਸਾਡੀ ਥਾਂ ਤੇ ਪਹੁੰਚੇ। ਠੀਕ ਹੈ ਜੀ। ਤਾਂ ਮਤਲਬ ਕਿ ਉਹਨਾਂ ਨੇ 2019 ਦੇ ਮੁਕਾਬਲੇ ਕਿ ਇਹਨਾਂ ਸਟੇਟਾਂ ਦੇ ਵਿੱਚ ਲਗਭਗ ਧੋਤੀ ਗਈ ਕਾਂਗਰਸ। ਤਾਂ ਉਹਨੂੰ ਕਿਹਾ ਕਿ ਵੇਖੋ ਹੁਣ ਨੁਕਸਾਨ ਸਾਡੇ ਹੀ ਵਜਾਏ ਭਾਜਪਾ ਦਾ ਹੋਣ ਜਾ ਰਿਹਾ ਇਹਨਾਂ ਸਟੇਟਾਂ ਦੇ ਵਿੱਚ ਜੀ। ਤਾਂ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਐਗਜ਼ਿਟ ਪੋਲ ਵਗੈਰਾ ਜੋ ਇਹ ਹੋਣੇ ਆ, ਇਹਨਾਂ ਤੋਂ ਇਲਾਵਾ ਇੱਕ ਤੁਹਾਨੂੰ ਅੰਦਰ ਦੀ ਖਬਰ ਦੱਸ ਦੇਣਾ, ਜਿਹੜੀ ਮੈਂ ਮਤਲਬ ਕਿ ਅੱਧੀ ਰਾਤ ਕਿਸੇ ਸੋਰਸ ਦੇ ਜ਼ਰੀਏ ਜਾਣੀ, ਤੇ ਸੋਰਸ ਹੀ ਪੱਤਰਕਾਰ ਦੀ ਕਹਿ ਲਓ ਕਿ ਬੈਕਬੋਨ ਹੁੰਦੇ। ਅਸਲ ਦੇ ਵਿੱਚ ਕਾਂਗਰਸ ਤੇ ਜਿਹੜਾ ਇੰਡੀਆ ਗੱਠਜੋੜ ਆ, ਉਹਨਾਂ ਦਾ ਧਿਆਨ ਜਿਹੜਾ ਹੈ ਉਹ ਇਸ ਵੇਲੇ ਵੋਟਾਂ ਤੋਂ ਹਟ ਚੁੱਕਾ ਹੈ। ਵੋਟ ਪੈਂਦੀ ਪੈ ਗਈ ਆ, ਪੈਣੀ ਅੱਜ ਪੈ ਜਾਣੀ ਆ, ਕਿਉਂਕਿ ਹਰਿਆਣੇ ਵੱਲੋਂ, ਪੰਜਾਬ ਵੱਲੋਂ, ਹਿਮਾਚਲ ਚੋਂ 50-50 ਤੇ ਨੇ, ਹਰਿਆਣੇ ਚ ਜੇ ਦੇਖੋਗੇ ਤਾਂ ਤਕਰੀਬਨ 70-30 ਤੇ ਨੇ, ਦਿੱਲੀ ਦੇ ਵਿੱਚ ਅਲਾਇੰਸ ਜਿਹੜਾ ਲਾ ਲਓ 50-50 ਲਾ ਲਓ ਐਟਲੀਸਟ, ਤਾਂ ਇੱਥੇ ਪੰਜਾਬ ਦੇ ਵਿੱਚ ਤਾਂ ਕਾਂਗਰਸ ਹੈ ਹੀ ਹੈ ਮੁਕਾਬਲੇ ਚ। ਯੂਪੀ ਚ ਐਸਾ ਏਰੀਆ ਜਿਹੜਾ ਕਿ ਇਸ ਵੇਲੇ ਯੋਗੀ ਦਾ ਗੜ੍ਹ ਆ, ਵਾਰਾਣਸੀ ਛੱਡ ਦਿਓ, ਵਾਰਾਣਸੀ ਚ ਵੀ ਜੇ ਪ੍ਰਿਯੰਕਾ ਗਾਂਧੀ ਖਲੋ ਜਾਂਦੀ, ਮੇਰਾ ਮੰਨਣਾ ਸੀਗਾ ਕਿ ਐਤਕੀ ਨਰਿੰਦਰ ਮੋਦੀ ਵਾਸਤੇ ਵੀ ਬਹੁਤ ਔਖਾ ਹੋ ਸਕਦਾ ਸੀਗਾ। ਤਾਂ ਠਾਕੁਰਾਂ ਦੀ ਨਾਰਾਜ਼ਗੀ ਤੇ ਠਾਕੁਰਾਂ ਦੇ ਗੜ੍ਹ ਦੇ ਵਿੱਚ ਹੀ ਇਹ ਸੀਟਾਂ, ਤਾਂ ਮਤਲਬ ਕਿ ਕਾਂਗਰਸ ਇਸ ਗੱਲੋਂ ਸ਼ਾਇਦ ਬੇਫਿਕਰ ਆ ਕਿ ਜੋ ਹੋਣਾ ਹੋ ਗਿਆ ਜਾਂ ਹੋ ਜਾਣਾ ਹੈ। ਪਰ ਅੰਦਰੂਨੀ ਤੌਰ ਤੇ ਜੋ ਖਬਰ ਮਿਲ ਰਹੀ ਹੈ ਕਿ ਇਹਨਾਂ ਨੇ ਆਪਣੇ ਪੋਲਿੰਗ ਏਜੰਟਸ ਨੂੰ, ਜਿਹੜੇ ਖਾਸ ਤੌਰ ਤੇ ਫਿਰ ਕਾਊਂਟਿੰਗ ਚ ਜਾਣਗੇ, ਜਿਨ੍ਹਾਂ ਦੇ ਕੋਲ 17 ਸੀ ਫਾਰਮ ਹੋਏਗਾ। ਮੈਂ ਤੁਹਾਨੂੰ ਯਾਦ ਦਵਾ ਦੇਵਾਂ ਇਸ ਗੱਲ ਦੀ ਕਿ 17 ਸੀ ਤੇ ਹੀ ਇੱਕ ਬਹੁਤ ਵੱਡੀ ਬਹਿਸ ਹੋਈ ਸੁਪਰੀਮ ਕੋਰਟ ਚ, ਜਿੱਥੇ ਜਾ ਕੇ ਚੋਣ ਕਮਿਸ਼ਨ ਨੇ ਆਖਿਆ ਕਿ ਭਾਈ ਅਸੀਂ 17 ਸੀ ਫਾਰਮ ਜਿਹੜਾ ਹੈ ਜੇ ਜਨਤਕ ਕਰਾਂਗੇ ਤਾਂ ਅਰਾਜਕਤਾ ਫੈਲ ਜਾਏਗੀ। ਜੀ। ਜਿਹੜਾ 17 ਸੀ ਫਾਰਮ ਕੀ ਹੁੰਦਾ ਕਿ ਦੇਖੋ 5 ਵੱਜ ਗਏ, ਗੇਟ ਬੰਦ ਹੋ ਗਏ, ਉਸ ਤੋਂ ਬਾਅਦ ਜਿਹੜਾ ਕੋਈ ਕਤਾਰ ਚ ਲੱਗਾ ਉਹਦੀ ਵੋਟ ਹੋ ਗਈ, ਉਹਤੇ ਬਾਅਦ ਸੀਲਾਂ ਹੋਣੀਆਂ ਨੇ, ਸਭ ਕੁਝ ਹੋਣਾ ਹੈ, ਕਾਊਂਟਿੰਗ ਹੋ ਗਈ, ਜੋ ਵੀ ਮਤਲਬ ਕਿ ਇੰਨੀ ਵੋਟ ਪੋਲ ਹੋਈ, ਕਾਊਂਟਿੰਗ ਦਾ ਮਤਲਬ ਕਿ ਇੰਨੀ ਵੋਟ ਪੋਲ ਹੋ ਗਈ, ਇੰਨੇ ਉਹਦੇ ਚ ਇਸ ਜੈਂਡਰ ਦੇ ਵੋਟ ਹੈ, ਇਸ ਜੈਂਡਰ ਦੇ ਵੋਟ ਹੈ ਵਗੈਰਾ ਵਗੈਰਾ, ਸਾਰਾ ਕੁਝ ਲਿਖਿਆ। ਉਸ ਤੋਂ ਬਾਅਦ ਸੀਲਿੰਗ ਹੋਈ, ਉਸ ਤੋਂ ਬਾਅਦ ਦਸਤਖਤ ਹੋ ਗਏ ਇੱਕ ਫਾਰਮ ਤੇ, ਜਿਹੜਾ ਕਿ ਉੱਥੇ ਪੋਲਿੰਗ ਪਾਰਟੀ ਦਾ ਹੈਡ ਹੁੰਦਾ ਹੈ, ਜਿਹੜਾ ਪੋਲਿੰਗ ਆਫੀਸਰ, ਉਹਦੇ ਦਸਤਖਤਾਂ ਤੇ ਏਜੰਟਾਂ ਦੇ ਦਸਤਖਤ। ਠੀਕ ਹੈ ਜੀ। ਇਹਨਾਂ ਨੇ ਕਿਹਾ ਕਿ ਇਹਨੂੰ ਤਾਕਤ ਬਣਾਓ। ਇੱਕ ਤਾਂ ਜਦੋਂ ਤੁਸੀਂ ਕਾਊਂਟਿੰਗ ਟੇਬਲ ਤੇ ਜਾਣਾ, ਪਹਿਲਾਂ ਇਹ ਵੇਖੋ ਕਿ ਈਵੀਐਮ ਦਾ ਨੰਬਰ ਉਹੀ ਹੈ, ਚੈੱਕ ਕਰੋ ਬਕਾਇਦਾ ਤੌਰ ਤੇ ਜੋ ਉੱਤੇ ਲਿਖਿਆ ਗਿਆ। ਜੀ। ਫਿਰ ਇਸ ਤਰ੍ਹਾਂ ਹੋਰ ਕਈ ਟੈਕਨੀਕਲਿਟੀਜ਼ ਦੱਸੀਆਂ ਗਈਆਂ ਨੇ ਕਿ ਆ ਚੈੱਕ ਕਰੋ ਉਹਦਾ, ਠੀਕ ਹੈ ਜੀ, ਆ ਚੈੱਕ ਕਰੋ। ਮਤਲਬ ਕਿ ਸਾਰਾ ਫੋਕਸ ਹੁਣ ਨਿਗਰਾਨੀ ਤੇ ਆ, ਨਾ ਕਿ ਵੋਟ ਤੇ। ਵੋਟ ਉਹ ਕਹਿੰਦੇ ਕਿ ਪਰਸੈਪਸ਼ਨ ਬਣ ਗਈ, ਹੁਣ ਜਿੱਧਰ ਜਾਣੀ ਹੈ 7ਵੇਂ ਫੇਜ਼ ਤੇ ਜਾਊਗੀ। ਹੁਣ ਤੁਸੀਂ ਇੱਧਰ ਆ ਜਾਓ। ਤਾਂ ਹੀ ਅੱਜ ਇੱਕ ਬਹੁਤ ਤਗੜੀ ਇੰਡੀਆ ਗੱਠਜੋੜ ਦੀ ਮੀਟਿੰਗ ਵੀ ਹੋ ਰਹੀ ਹੈ। ਸੋ ਉਹਦੇ ਚ ਤੁਸੀਂ ਦੱਸਣਾ, ਮੈਂ ਤੁਹਾਨੂੰ ਪਹਿਲਾਂ ਇਹ ਚੀਜ਼ ਜਿਹੜੀ ਹੈ ਦੱਸਣਾ ਚਾਹਾਂਗਾ ਕਿ ਇਹਦੇ ਵਿੱਚ ਇਹੀ ਚੀਜ਼ ਨਿਕਲੇਗੀ ਕਿ ਬਈ ਇਹ ਸੁਣਿਆ ਲੱਗੇਗਾ ਹੇਠਲੇ ਪੱਧਰ ਤੇ ਹਰੇਕ ਪਾਰਟੀ ਜਿਹੜੀ ਅਲਾਈਡ ਹੈ ਇੰਡੀਆ ਗੱਠਜੋੜ ਦੀ, ਕਿ ਉਹਨਾਂ ਦੇ ਜਦੋਂ ਏਜੰਟ ਜਾ ਕੇ ਟੇਬਲ ਤੇ ਬੈਠਣਗੇ ਗਿਣਤੀ ਦੇ, ਤਾਂ ਉਹ ਤੋਂ ਪਹਿਲਾਂ ਸਾਰਾ ਕੁਝ ਚੈੱਕ ਕੀਤਾ ਜਾਏਗਾ। ਮਤਲਬ ਕਿ ਜੋ ਹੁੰਦਾ, ਜਿਵੇਂ ਚੈਸੀ ਨੰਬਰ ਲਾ ਲਓ, ਕਿ ਕਿਸੇ ਵੀ ਚੈਸੀ ਨੰਬਰ ਤਾਂ ਜਾਂ ਉਹਦਾ ਇੰਜਨ ਨੰਬਰ, ਸਭ ਕੁਝ ਪਹਿਲਾਂ ਚੈੱਕ ਕਰੋ, ਗਿਣਤੀ ਬਾਅਦ ਚ ਦੇਖੋ ਜੀ। ਇਹ ਵਾਕਿਆ, ਕਿਉਂਕਿ ਉੱਥੇ 17 ਸੀ ਹੈ ਨਾ ਤੁਹਾਡੇ ਕੋਲ, ਜੇ ਉਹੀ ਈਵੀਐਮ ਹੈ ਤਾਂ ਫਿਰ ਉਹਦੇ ਚੋਂ ਵੋਟ ਘੱਟ ਵੱਧ ਨਹੀਂ ਸਕਦੀ, ਤੇ ਤੁਹਾਡੇ ਕੋਲ ਇੱਕ ਐਕੂਰੇਟ ਡਾਟਾ ਬਣ ਜਾਏਗਾ ਦੇਸ਼ ਵਿਆਪੀ। ਸੋ ਆਹ ਕਹਾਣੀ ਚੱਲਦੀ ਪਈ ਆ, ਯਾਨੀ ਕਾਂਗਰਸ
ਨੇ ਐਗਜ਼ਿਟ ਪੋਲ ਜਿਹੜੇ ਆ ਉਹ ਇੱਕ ਵਾਰੀ ਤਾਂ ਕਹਿ ਲਓ ਕਿ ਬਾਈਕਾਟ ਕਰ ਦਿੱਤੇ ਆ, ਤੇ ਸ਼ਾਇਦ ਐਗਜ਼ਿਟ ਪੋਲ ਹੋਣਗੇ ਵੀ ਮੈਨੂੰ ਲੱਗਦਾ ਇੰਡੀਆ ਗੱਠਜੋੜ ਦੇ ਵਿਰੋਧ ਦੇ ਵਿੱਚ, ਪਰ ਅਲਟੀਮੇਟਲੀ ਨਤੀਜਾ 4 ਜੂਨ ਨੂੰ ਆਉਣਾ ਆ, ਤਾਂ ਉਹਦੇ ਵਾਸਤੇ ਸਾਰੀਆਂ ਤਿਆਰੀਆਂ ਜਿਹੜੀਆਂ ਉਹ ਆਪਦੇ ਢੰਗ ਨਾਲ ਕੀਤੀਆਂ ਜਾ ਰਹੀਆਂ। ਪਰ ਵਿਚਲੀ ਗੱਲ ਮੈਨੂੰ ਜੋ ਸੁਣਨ ਨੂੰ ਮਿਲੀ ਹੈ ਕਿ ਸੁਨੇਹੇ ਲੱਗ ਜਾਣਗੇ, ਰਾਤੀ ਸਾਨੂੰ ਪਤਾ ਲੱਗ ਗਿਆ ਸੀ, ਕੱਲ ਰਾਤ ਪਤਾ ਲੱਗ ਗਿਆ ਸੀ ਇੰਡੀਆ ਦੇ ਵਿੱਚ ਕਿ ਬਈ ਇਹ ਸਾਰਾ ਕੁਝ ਹੋਏਗਾ, ਕਿ ਭਾਵੇਂ 5 ਮਿੰਟ ਐਕਸਟਰਾ ਲੱਗ ਜਾਣ ਕਿ ਤੁਸੀਂ ਪਹਿਲਾਂ ਜਾਂਚ ਪਰਖ ਲਓ, ਤਾਂ ਕਿ ਇੱਕ ਸੋਲਿਡ ਡਾਟਾ ਜਿਹੜਾ ਉਹ ਇਕੱਤਰ ਕੀਤਾ ਜਾਵੇ, ਕਿ ਫਿਰ ਦੇਖਦੇ ਹਾਂ ਕੀ ਹੀਰਾਫੇਰੀ। ਵੈਸੇ ਤਾਂ ਚਲੋ ਮਿੰਟੂ ਜੀ ਸਾਰੇ ਸਰੋਤਿਆਂ ਨੂੰ ਜਾਣਕਾਰੀ ਹੁੰਦੀ ਹੋਈ ਹੈ, ਚਲ ਆਪਾਂ ਫਿਰ ਤੋਂ ਇੱਕ ਵਾਰੀ ਦੱਸ ਦਿੰਦੇ ਹਾਂ ਕਿ ਜਿਸ ਦਿਨ ਪੋਲਿੰਗ ਹੁੰਦੀ ਹੈ ਨਾ, ਜਦੋਂ ਮਤਲਬ ਵੋਟਾਂ ਗਿਣੀਆਂ ਜਾਂਦੀਆਂ, ਬਕਾਇਦਾ ਹਰ ਉਮੀਦਵਾਰ ਜਿਹੜਾ ਉਹ ਆਪਣੇ ਪੋਲਿੰਗ ਤੇ ਕਾਊਂਟਿੰਗ ਅਲੱਗ-ਅਲੱਗ ਹੈ। ਕਾਊਂਟਿੰਗ ਪੋਲਿੰਗ ਵਾਲੇ ਦਿਨ ਨਹੀਂ ਹਾਂਜੀ ਨਹੀਂ ਕਾਊਂਟਿੰਗ ਵਾਲੇ ਦਿਨ ਦੀ ਗੱਲ ਕਰਦਾ। ਜੋ ਹਰ ਉਮੀਦਵਾਰ ਆਪਣੇ ਜਿਹੜੇ ਉਹਦੇ ਏਜੰਟ ਬੈਠਦੇ ਆ, ਜਿਹੜੇ ਤਸਦੀਕ ਕਰਦੇ ਆ ਕਿ ਹਾਂ ਬਈ ਅਸੀਂ ਠੀਕ ਆ, ਹੁਣ ਤੁਸੀਂ ਮਸ਼ੀਨ ਖੋਲੋ, ਉਹਦੇ ਬਕਾਇਦਾ ਨਾਮ ਤੇ ਸਾਰਾ ID ਵਗੈਰਾ ਦਿੱਤਾ ਜਾਂਦਾ, ਸਾਰਾ ਕੁਛ ਆਧਾਰ ਕਾਰਡ ਕਹਿ ਲਓ, ਵੋਟਰ ID ਕਰ ਲਓ, ਜੋ ਵੀ ਨੈਸ਼ਨਲ ID ਹੈ ਉਹ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਜਦੋਂ ਅਗਲੇ ਦਿਨ ਕਾਊਂਟਿੰਗ ਦੇ ਵਿੱਚ ਬਹਿੰਦਾ ਹੈ ਤਾਂ ਉਹਦੀ ਸਾਰਾ ਕੁਝ ਚੈੱਕ ਕੀਤਾ ਜਾਂਦਾ ਕਿ ਇਹ ਬੰਦਾ ਸਾਵਾਂ ਹੀ ਹੈ। ਫਿਰ ਉਹਨੂੰ ਜਿਹੜਾ 17 ਫਾਰਮ ਦੀ ਤੁਸੀਂ ਗੱਲ ਕਹੀ ਆ ਉਹਨੂੰ ਦਿੱਤਾ ਜਾਂਦਾ, ਤੇ ਫਿਰ ਉਹਨੂੰ ਸਾਰਾ ਕੁਝ ਪਹਿਲਾਂ ਡੈਮੋ ਦਿੱਤਾ ਜਾਂਦਾ ਕਿ ਭਾਈ ਆਹ ਮਸ਼ੀਨ ਆਊਗੀ, ਇਸ ਤਰ੍ਹਾਂ ਉਹ ਸੀਲਡ ਹੋਊਗੀ, ਉਸ ਤੋਂ ਬਾਅਦ ਸੀਲਡ ਹੋ ਕੇ ਉਹ ਫਿਰ 0 ਸ਼ੋ ਕਰੂਗਾ, ਤੇ ਤੁਸੀਂ ਮਸ਼ੀਨ ਦਾ ਆਹ ਨੰਬਰ ਆਹ ਚੈਸੀ ਨੰਬਰ ਜਾਂ ਜੋ ਵੀ ਉਹਦੇ ਉੱਤੇ ਲਿਖਿਆ ਉਹ ਤੁਸੀਂ ਮੈਚ ਕਰਨਾ। ਉਸ ਤੋਂ ਬਾਅਦ ਆਪਾਂ ਕਾਊਂਟਿੰਗ ਸ਼ੁਰੂ ਕਰਾਂਗੇ। ਹੁਣ ਇਹ ਪਤਾ ਨਹੀਂਗਾ ਕਿ ਇਹ ਲਾਅ ਜਿਹੜਾ ਬਾਏ ਲਾਅ ਦਿਖਾਉਣ ਨਹੀਂ ਆ ਜਾਂ ਇੰਪਲੀਮੈਂਟੇਸ਼ਨ ਵੀ ਇਹਦੀ ਇਦਾਂ ਹੀ ਹੁੰਦੀ ਹੈ ਜੀ। ਵੈਸੇ ਬਾਏ ਲਾਅ ਇਦਾਂ ਵਾ। ਨਹੀਂ ਦੇਖੋ, ਸੀਲ ਦਾ ਵੀ ਇੱਕ ਨੰਬਰ ਹੁੰਦਾ ਹੈ। ਹਾਂਜੀ ਹਾਂਜੀ, ਸੀਲ ਦਾ ਵੀ ਨੰਬਰ ਹੁੰਦਾ ਕਿ ਤੁਸੀਂ ਸੀਲ ਦਾ ਵੀ ਨੰਬਰ ਨੋਟ ਕਰੋ। ਨੰਬਰ ਨੋਟ ਕਰਨਾ, ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਮਤਲਬ ਕਿ ਸੀਲ ਦਾ ਵੀ ਨੰਬਰ ਜਾ ਕੇ ਪਹਿਲਾਂ ਮਿਲਾਨ ਕਰੋ ਉਹਦਾ। ਇਹ ਨਹੀਂ ਕਿਉਂਕਿ ਇਹ ਤੁਹਾਡੇ ਕੋਲ ਔਨ ਪੇਪਰ ਜਿਹੜੀਆਂ ਚੀਜ਼ਾਂ ਹੋਣਗੀਆਂ ਨਾ ਪ੍ਰਵੀਨ ਜੀ, ਉਹ ਇੰਪਲੀਮੈਂਟ ਹੁੰਦੀਆਂ, ਇਹਦੀ ਕੋਈ ਗਾਰੰਟੀ ਨਹੀਂ ਹੈ। ਹਾਂਜੀ, ਉਹੀ ਤਾਂ ਮੈਂ ਕਹਿ ਰਿਹਾ ਨਾ ਵੀ ਇਹ ਇੰਪਲੀਮੈਂਟ ਹੁੰਦੀਆਂ ਵੀ ਜਾਂ ਨਹੀਂ ਹੁੰਦੀਆਂ। ਇਹ ਕਾਂਗਰਸ ਦਾ ਹੁਕਮ ਹੈ ਕਿ ਸਭ ਤੋਂ ਪਹਿਲਾਂ ਜਾ ਕੇ ਇਹ ਕੰਮ ਕਰੋ। ਹੁਕਮ ਦਾ ਮਤਲਬ ਕਿ ਆਪਣਾ ਉਹਨਾਂ ਦਾ ਇੱਕ ਮੈਸੇਜ ਹੈ, ਸਟ੍ਰੈਟਜੀ ਹੈ ਕਿ ਜਿਹੜੀਆਂ ਚੀਜ਼ਾਂ ਬਾਏ ਲਾਅ ਆਪਾਂ ਕਰ ਸਕਦੇ ਹਾਂ 17C ਫਾਰਮ ਦੇ ਮੁਤਾਬਕ, ਤਾਂ ਉਹ ਪਹਿਲਾਂ ਕਰਕੇ ਸਾਰਾ ਕੁਝ ਜਿਹੜਾ ਇਕੱਠਾ ਕਰੋ, ਤਾਂ ਕਿ ਕੱਲ ਨੂੰ ਜੇ ਕੋਈ ਕਾਨੂੰਨੀ ਲੜਾਈ ਸ਼ੁਰੂ ਹੁੰਦੀ ਹੈ ਇਹਨਾਂ ਰਿਜ਼ਲਟਸ ਨੂੰ ਲੈ ਕੇ, ਉਸ ਕਾਨੂੰਨੀ ਲੜਾਈ ਚ ਰਹੀਏ। ਕਹਿਣ ਦਾ ਮਤਲਬ ਇਹ ਆ ਕਿ ਪੇਪਰ ਤੇ ਤਾਂ ਬਹੁਤ ਕੁਝ ਹੈ, ਪਰ ਪੇਪਰ ਤੇ ਤਾਂ ਹੁਣ ਤੁਸੀਂ ਦੇਖੋ ਕਿ ਬਹੁਤ ਕੁਝ ਹੈ, ਪਰ ਇੱਥੇ ਅਨਿਲ ਮਸੀਹ ਵੀ ਮਿਲ ਜਾਂਦਾ ਨਾ। ਹਾਂ ਬਿਲਕੁਲ, ਉਹ ਵੀ ਸੰਡਾ ਟੱਕਰ ਜਾਂਦਾ। ਉਹ ਤਾਂ ਸਗੋਂ ਸਾਰਿਆਂ ਦੇ ਵਿੱਚ ਕੰਟਰੋਲਰ ਹੀ ਉਹ ਹੁੰਦਾ ਜਿਹੜਾ ਕੈਮਰੇ ਨਹੀਂ ਵੇਖ ਵੇਖ ਕੇ ਠਿੱਕੀਆਂ ਲਾਈ ਜਾਂਦਾ। ਜੀ ਬਿਲਕੁਲ, ਇਹੀ ਚੀਜ਼ ਹੈ ਕਿ ਤੁਸੀਂ ਲੜ ਰਹੋ। ਤੇ ਬਾਕੀ ਹੁਣ ਦੇਖੋ 4 ਤਰੀਕ ਨੂੰ ਕੀ ਬਣਦਾ ਬਣਾਉਂਦਾ। ਕੁਝ ਘੰਟੇ ਹੀ ਰਹਿ ਗਏ ਇੱਥੇ ਸਾਡੇ ਇੰਡੀਆ 'ਚ, ਤੇ ਮਤਲਬ ਕਿ ਹੁਣ ਲੋਕੀ ਬਸ ਤਿਆਰੀਆਂ 'ਚ ਨੇ। ਹਾਂਜੀ, ਕੁਝ ਕੁ ਮਿੰਟਾਂ ਤੱਕ ਪੋਲਿੰਗ ਸ਼ੁਰੂ ਹੋ ਜਾਣੀ ਮੇਰੇ ਹਿਸਾਬ ਨਾਲ। ਹਾਂਜੀ, ਜਦੋਂ ਆਪਾਂ ਗੱਲਬਾਤ ਇਹ ਕਰ ਰਹੇ ਹਾਂ 16 ਮਿੰਟ ਬਾਕੀ ਨੇ ਪੋਲਿੰਗ ਸ਼ੁਰੂ ਹੋਣ 'ਚ, ਜਦੋਂ ਇਹ ਗੱਲਬਾਤ ਰਿਕਾਰਡ। ਜੀ ਜੀ, ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇਲੈਕਸ਼ਨਸ ਦੀ। ਕਹਿੰਦੇ ਕਈ ਜਾਨਾਂ ਦੀ ਕੀਮਤ ਤੇ ਹੋਏ ਨੇ ਇਲੈਕਸ਼ਨਸ। ਵੇਖੋ, ਇਲੈਕਸ਼ਨ ਜਿਹੜੇ ਹੋਏ ਨੇ ਬਿਲਕੁਲ ਇਹਦੇ ਵਿੱਚ ਇੱਕ ਤੇ ਆ ਕੱਲ ਇੱਥੇ ਆਮ ਆਦਮੀ ਪਾਰਟੀ ਦਾ ਹੀ ਵਲੰਟੀਅਰ ਮਾਰਿਆ ਗਿਆ ਮਾਝੇ ਦੇ ਵਿੱਚ, ਉਹ ਕਾਂਗਰਸ ਚੋਂ ਆਇਆ ਸੀਗਾ। ਇਹ ਲੜਾਈਆਂ ਪੜਾਈਆਂ ਹਿੰਸਾ, ਤੁਹਾਨੂੰ ਪਤਾ ਬੰਗਾਲ 'ਚ ਹਿੰਸਾ ਬਹੁਤ ਹੁੰਦੀ ਹੈ। ਹੰਸਰਾਜ ਹੰਸ ਵੀ ਕਹਿਣ ਡਿਆ ਸੀ, ਕਹਿੰਦਾ ਕਿ ਉਹ ਕਿਸੇ ਨੇ ਪੁੱਛਿਆ ਪੱਤਰਕਾਰ ਨੇ ਕਿ ਤੁਹਾਡਾ ਤੇ ਬੜਾ ਵਿਰੋਧ ਹੋ ਰਿਹਾ। ਕਹਿੰਦਾ ਆਹੋ ਕਿ ਵਿਰੋਧ ਤੇ ਬੜਾ ਹੋਣ ਡਿਆ। ਕਹਿੰਦਾ ਪਰ ਕੁਛ ਵੀ ਨਹੀਂ, ਅਸੀਂ ਤੇ ਵਿਰੋਧ ਉਹ ਵੀ ਵੇਖਿਆ ਵੀ ਜਿਹਦੇ ਤੇ ਗੋਹਾ ਸੁੱਟ ਦਿੰਦੇ ਨੇ ਲੀਡਰਾਂ ਤੇ। ਚਲੋ ਕੋਈ ਗੱਲ ਨਹੀਂ। ਉਹ ਕਹਿੰਦਾ ਮੈਂ ਬੰਗਾਲ 'ਚ ਗਿਆ ਸੀ, ਅਸੀਂ ਅਜੇ ਸਟੇਜ ਤੇ ਬੋਲਣ ਹੀ ਲੱਗੇ ਸਾਂ, ਸਟੇਜ ਤੇ ਅੱਗ ਲਾਤੀ ਉਹਨਾਂ। ਉਹ ਅੱਛਾ, ਮਤਲਬ ਉਹਨਾਂ ਨੇ ਤਸ਼ਬੀਹ ਦਿੱਤੀ ਆ ਕਿ ਭਾਈ ਗਾਂ ਦੀ ਗਾਂ ਬਥੇਰਾ ਕੁਛ ਹੁੰਦਾ। ਤਾਂ ਹਿੰਸਾ ਬਹੁਤ ਸਾਰੇ ਰਾਜਾਂ 'ਚ ਹੁੰਦੀ। ਇਸ ਤੋਂ ਇਲਾਵਾ ਜਿਹੜਾ ਐਤਕੀ ਇੱਕ ਮੌਤਾਂ ਵਾਲਾ ਡਾਟਾ ਜਿਹੜਾ ਉਹ ਆਪਣੇ ਕੋਲ ਹੈ, ਉਹ ਪ੍ਰਵੀਨ ਜੀ ਕਾਫੀ ਤਵੱਜੋ ਮੰਗਦਾ ਹੈ। ਮੇਰੇ ਖਿਆਲ ਦੇ ਨਾਲ ਨਰਿੰਦਰ ਮੋਦੀ ਨੂੰ ਇਸ ਬਾਰੇ ਪਹਿਲਾਂ ਸੋਚਣਾ ਚਾਹੀਦਾ ਸੀ। ਇਹਨਾਂ ਦੇ ਜਿਹੜੇ ਸਿਪਾਹ ਸਲਾਰ ਇਹਨਾਂ ਨੂੰ ਸੋਚਣਾ ਚਾਹੀਦਾ ਸੀ। ਗਰਮੀ ਤੇ ਲੂ ਦੇ ਕਰਕੇ 36 ਚੋਣ ਕਰਮਚਾਰੀ ਕੱਲ ਤੱਕ ਮਾਰੇ ਜਾ ਚੁੱਕੇ। 36 ਹਾਂਜੀ, ਤਾਂ ਟੋਟਲ 200 ਮੌਤਾਂ ਹੋ ਚੁੱਕੀਆਂ। ਯਾਨੀ ਇਹ ਆ ਕਿ ਜੇ ਆਪਾਂ ਦੇਖੀਏ ਯੂਪੀ 'ਚ 79, ਓਡੀਸ਼ਾ 'ਚ 44, ਬਿਹਾਰ 'ਚ 55, ਝਾਰਖੰਡ 'ਚ 16 ਕੱਲ ਤੱਕ ਦਾ ਡਾਟਾ ਸੀਗਾ। ਯਾਨੀ ਕਹਿ ਲਓ ਕਿ ਜਦੋਂ ਇਹ ਗੱਲਬਾਤ ਸਾਡੀ ਸੁਣੀ ਜਾਏਗੀ ਉਹ ਤੋਂ ਲਾ ਲਓ ਕਿ 36 ਘੰਟੇ ਪਹਿਲਾਂ ਦਾ।
ਜੀ, ਜੀ। ਤੇ ਇਹਦੇ ਵਿੱਚ ਜੇ ਕੁਝ ਹੋਰ ਜੁੜ ਜਾਵੇ ਤੇ ਪਤਾ ਨਹੀਂ। ਹੁਣ ਤੁਸੀਂ ਇਹ ਵੇਖੋ ਕਿ ਇੰਨੀ ਗਰਮੀ ਦੇ ਵਿੱਚ, ਔਰ ਇਹ ਮੌਤਾਂ ਸਾਰੀਆਂ ਜਿਹੜੀਆਂ ਜਿਵੇਂ ਜਿਵੇਂ ਇਲੈਕਸ਼ਨ ਕਹਿ ਲਓ ਕਿ ਇੰਡੀਆ ਦੇ ਮਿਡਲ ਚ ਆਇਆ ਜਾਂ ਤਾਂ ਨੂੰ ਆਇਆ, ਤਾਂ ਉਦੋਂ ਇਹ ਮੌਤਾਂ ਦਾ ਸਿਲਸਿਲਾ ਵੱਧ ਗਿਆ। ਇਹ ਹੁਣ ਸੋਚਣਾ ਪਵੇਗਾ ਕਿ ਐਤਕੀ ਮੋਦੀ ਦੀ ਸਹੂਲੀਅਤ ਵਾਸਤੇ ਜਿਸ ਤਰ੍ਹਾਂ ਚੋਣ ਕਮਿਸ਼ਨ ਨੇ ਕਹਿ ਲਓ ਕਿ 7 ਫੇਜ਼ ਦੇ ਵਿੱਚ ਇਸ ਇਲੈਕਸ਼ਨ ਨੂੰ ਜੂਨ ਚ ਵਾੜ ਦਿੱਤਾ ਲਿਆ, ਤਾਂ ਗਲੋਬਲ ਇੱਕ ਪਾਸੇ ਤੁਸੀਂ ਗਲੋਬਲ ਵਾਰਮਿੰਗ ਨੂੰ ਪਿੱਟ ਰਹੇ ਹੋ, ਕਲਾਈਮੇਟ ਚੇਂਜ ਨੂੰ ਪਿੱਟ ਰਹੇ ਹੋ, ਤਾਂ ਦੂਸਰੀ ਤਰਫ ਤੁਹਾਨੂੰ ਇਸ ਪਾਸੇ ਧਿਆਨ ਦੇਣਾ ਹੀ ਪਵੇਗਾ ਕਿ ਵੋਟ ਪੋਲ ਤੋਂ ਲੈ ਕੇ ਕਰਨਾਲ ਤੱਕ ਜੋ ਸਭ ਪ੍ਰਭਾਵ ਹੁੰਦੇ। ਹੁਣ ਤੁਸੀਂ ਦੇਖੋ, ਮੈਂ ਤੁਹਾਡੇ ਨਾਲ ਪ੍ਰੋਗਰਾਮ ਕਰਵਾਉਣਾ ਸੀਗਾ, ਅਦਰਵਾਈਜ਼ ਮੈਂ ਇਸ ਵੇਲੇ ਅਵੇਲੇਬਲ ਨਹੀਂ ਸੀ ਹੋਣਾ ਕਰੇ ਕਿਉਂਕਿ ਮੈਂ ਵੋਟ ਕਰਨੀ ਸੀ। ਹੁਣ ਮੈਂ ਵੋਟ ਕਰੂੰਗਾ ਕਿਉਂਕਿ ਹਰ ਬੰਦੇ ਨੇ ਸਵੇਰੇ ਆਉਣਾ ਹੁਣ ਮੈਂ ਛੱਡ ਜਾਊਂਗਾ, ਹੁਣ ਮੈਂ ਸ਼ਾਮ ਦਾ ਵੇਖੂੰਗਾ ਜਾਂ ਦੁਪਹਿਰ ਵੇਲੇ ਜਾਊਂਗਾ। ਤਾਂ ਜਦੋਂ ਮੈਂ ਦੁਪਹਿਰ ਵੇਲੇ ਜਾਊਂਗਾ, ਮੇਰੀ ਖੁਦ ਦੀ ਵਾਈਫ ਠੀਕ ਨਹੀਂ ਰਹਿੰਦੀ, ਤਾਂ ਮੈਂ ਮਿਹਨਤ ਕਰਕੇ ਕਹੂੰਗਾ ਕਿ ਐਮਰਜੈਂਸੀ ਵੀ ਆਪਤੇ ਬਈ ਖੜ ਨਹੀਂ ਸਕਦੀ, ਤਾਂ ਮਤਲਬ ਤਾਂ ਮੈਂ ਤੇ ਲੈ ਜਾਊਂਗਾ ਜੀ ਜਾਂ ਵੋਟ ਕਾਸਟ ਕਰਨ ਚਲਾ ਜਾਊਂਗਾ। ਆਮ ਬੰਦਾ ਸੋਚੂਗਾ ਯਾਰ ਮੈਂ ਢਿੱਲਾ ਠੀਕ ਨਹੀਂ ਹੈ, ਕਿਉਂ ਜਾਵਾਂ, ਜਾਂ ਇੰਨੀ ਵਰਦੀ ਗਰਮੀ ਚ ਜਿੱਥੇ 46-47 ਡਿਗਰੀ ਟੈਂਪਰੇਚਰ ਹੈ, ਯਾਰ ਹੋਣਾ ਕੀ ਆ, ਤਾਂ ਤੁਹਾਡੇ ਟਰਨਆਊਟ ਤੇ ਕਿੰਨਾ ਫਰਕ ਪੈਂਦਾ। ਤੁਸੀਂ ਇਹ ਤੇ ਵੇਖੋ ਨਾ, ਇਹ ਤੁਸੀਂ ਕਰਾਉਣਾ ਤਾਂ ਪਹਿਲੇ ਫੇਜ਼ ਦੇ ਵਿੱਚ ਹੀ ਇੱਧਰ ਕਰਵਾ ਦਿੰਦੇ ਜਿੱਧਰ ਗਰਮੀ ਜ਼ਿਆਦਾ, ਦੂਜੇ ਤੀਜੇ ਫੇਜ਼ ਚ ਕਰਾ ਕੇ ਮਤਲਬ ਕਿ ਅਪ੍ਰੈਲ ਮਈ ਦੇ ਵਿੱਚ ਯਾਨੀ ਨਿਬੇੜਾ ਹੋਣਾ ਚਾਹੀਦਾ, ਮਈ ਵੀ ਉਹ ਵੀ ਪਹਿਲੇ ਹਫ਼ਤੇ ਤੱਕ। ਪਰ ਇੰਨਾ ਹੀ ਕਸੂਤਾ ਕਰ ਰਹੇ ਆ। ਇਹ ਤਾਂ ਹੁਣ ਕੋਈ ਸਰਕਾਰ ਹੈਗਾ ਕਿਸ ਤਰ੍ਹਾਂ ਦੀ ਆਉਂਦੀ ਪਤਾ ਨਹੀਂ, ਤਾਂ ਇਹ ਮੈਨੂੰ ਲੱਗਦਾ ਕਿ ਜਿਹੜੀ ਵੀ ਪਾਰਲੀਮੈਂਟ ਬਣੇਗੀ ਉਹ ਕੋਈ 2 ਮਹੀਨੇ ਪਹਿਲਾਂ ਡਿਸੋਲਵ ਹੋ ਜਾਵੇ ਜਾਂ ਮਤਲਬ ਕਿ ਭੰਗ ਹੋ ਜਾਵੇ, ਤਾਂ ਇਹ ਠੀਕ ਰਹੇਗਾ। ਨਹੀਂ ਤਾਂ ਮੌਸਮ ਦਾ ਅਸਰ ਇਸ ਇਲੈਕਸ਼ਨ ਤੇ ਬਹੁਤ ਭਿਆਨਕ ਪੈ ਰਿਹਾ। ਮੌਸਮ ਤੇ ਨਹੀਂ ਪੈ ਰਿਹਾ, ਇਲੈਕਸ਼ਨ ਤੇ ਨਹੀਂ ਪੈ ਰਿਹਾ। ਮੈਂ ਇੱਥੋਂ ਤੱਕ ਪੜ੍ਹਿਆ ਕਿ ਕਿਉਂਕਿ ਮੇਰੀ ਰੁਚੀ ਹੈ ਪਰਸਨਲੀ, ਮੈਂ ਸਿਹਤ ਨਾਲ ਚੀਜ਼ਾਂ ਜੁੜੀਆਂ ਬਹੁਤ ਪੜ੍ਹਦਾ, ਤਾਂ ਇਹਦੇ ਚ ਹੋ ਕੀ ਰਿਹਾ ਕਿ ਜਿਹੜੇ ਬੱਚੇ ਮੰਨ ਲਓ ਆਪਾਂ ਕਹਿੰਦੇ ਵਕਤ ਤੋਂ ਪਹਿਲਾਂ ਡਿਲੀਵਰੀ ਹੋ ਜਾਂਦੀ, ਸਤਮਾਇਆ ਕਹਿੰਦੇ, ਉਹ ਕਹਿੰਦੇ ਕਿ ਉਹ ਰੇਸ਼ੋ ਵੀ ਵੱਧ ਰਹੀ ਆ ਤੇਜ਼ੀ ਨਾਲ, ਤੇ ਜੇ ਇਸੇ ਤਰ੍ਹਾਂ ਟੈਂਪਰੇਚਰ ਵੱਧਦਾ ਰਿਹਾ, ਇਹ ਰੇਸ਼ੋ ਇੰਡੀਆ ਚ ਬਹੁਤ ਖਤਰਨਾਕ ਵੱਧ ਜਾਏ। ਤਾਂ ਤੁਸੀਂ ਹਿਸਾਬ ਲਾ ਲਓ ਕਿ ਤੁਹਾਡੀ ਪ੍ਰੋਡਕਟਿਵਿਟੀ ਨਹੀਂ, ਤੁਹਾਡੇ ਬੱਚੇ ਜਿਹੜੀ ਪੀੜ੍ਹੀ ਹੈ ਤੁਹਾਡੀ ਪ੍ਰੋਡਕਟਿਵਿਟੀ ਤਾਂ ਉਤਪਾਦਨ ਤਾਂ ਚਲੋ ਪ੍ਰਭਾਵਿਤ ਹੋਏਗਾ ਹੀ ਹੋਏਗਾ, ਤਾਂ ਤੁਹਾਡਾ ਆਉਣ ਵਾਲਾ ਭਵਿੱਖ ਵੀ ਪ੍ਰਭਾਵਿਤ ਹੋ ਰਿਹਾ। ਸੋ ਵੋਟਾਂ ਤੇ ਪ੍ਰਭਾਵਿਤ ਹੋਣੀ ਹੈ, ਤਾਂ ਇਹ ਇਸ ਤਰ੍ਹਾਂ ਦਾ ਇੱਕ ਇਹਨਾਂ ਨੂੰ ਕੈਲੰਡਰ ਬਣਾਉਣਾ ਪਊਗਾ ਚੋਣ ਕਮਿਸ਼ਨ ਨੂੰ ਕਿ ਇਹੋ ਜਿਹੀ ਗਰਮੀ ਦੇ ਵਿੱਚ, ਕਿਉਂਕਿ ਅੱਜ ਐਤਕੀ ਹੁਣ ਮਈ ਤੋਂ ਤੁਰਦਾ 26 ਮਈ ਨੂੰ ਸਰਕਾਰ ਬਣ ਗਈ ਸੀ ਪਿਛਲੀ, ਉਹ ਤੁਰਦੇ ਹੁਣ 10 ਜੂਨ ਤੱਕ ਆ ਜਾਣੀ ਘੱਟੋ ਘੱਟ ਸਰਕਾਰ, ਤਾਂ ਅਗਲੀ ਵਾਰ ਹੋ ਸਕਦਾ ਕਿ ਉਹ ਤੋਂ ਜੂਨ ਦੇ ਅੱਧ ਤੱਕ ਵੀ ਚਲੀ ਜਾਵੇ ਜੀ। ਇਸ ਕਰਕੇ ਇਹ ਕੈਲੰਡਰ ਜਿਹੜਾ ਹੈ ਉਹ ਇਹਨਾਂ ਨੂੰ ਸਹੀ ਕਰਨਾ ਪਊ। ਤੇ ਇਲੈਕਸ਼ਨ ਦੀ ਰਾਤ ਕਹਿੰਦੇ ਬੀਤ ਗਈ, ਡੇਰੇ ਦਾ ਕੋਈ ਸੁਨੇਹਾ ਹੀ ਨਹੀਂ ਆਇਆ, ਲੋਕ ਉਡੀਕਦੇ ਰਹੇ, ਪ੍ਰੇਮੀ ਵਿਚਾਰੇ। ਮੈਂ ਰਾਹਾਂ ਚ ਉਡੀਕਦਾ ਰਿਹਾ, ਨਹੀਂ ਸੁਨੇ ਅੱਜ ਕੱਲ ਉਹ ਦੌਰ ਗਿਆ ਚਲਾ ਜਦੋਂ ਸਿਆਸੀ ਵਿੰਗ ਹੋਇਆ ਕਰਦਾ ਸੀਗਾ, ਜਦੋਂ ਮਤਲਬ ਕਿ ਸ਼ਰੇਆਮ ਡੇਰਾ ਕਹਿੰਦਾ ਸੀਗਾ ਕਿ ਚੱਕ ਦਿਓ ਫਟੇ। ਤੇ ਤੁਹਾਨੂੰ ਯਾਦ ਹੋਣਾ ਕਿ ਇੱਕ ਮੌਕਾ ਤੇ ਐਸਾ ਆਇਆ ਸੀਗਾ ਸ਼ਾਇਦ 17 ਦੇ ਵਿੱਚ, ਜਦੋਂ ਅਕਾਲੀਆਂ ਨੇ ਕਿਹਾ ਕਿ ਸਾਨੂੰ ਇਹਨਾਂ ਨੇ ਵੋਟ ਨਹੀਂ ਪਾਈ ਕਹਿ ਕੇ, ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਕਿ ਜੇ ਤੁਹਾਨੂੰ ਮਾਲਵੇ ਚ ਇੰਨੀਆਂ ਕੁਆਈਆਂ ਨਾ, 5 ਕੁਆਈਆਂ ਜੇ ਅਸੀਂ ਨਾ ਦਿੰਦੇ ਤਾਂ ਸ਼ਾਇਦ ਇਹ ਵੀ ਨਾ ਆਉਂਦੀਆਂ, ਸ਼ਾਇਦ 8 ਦਾ ਰੌਲਾ ਸੀਗਾ, ਉਹ ਕਹਿੰਦੇ ਕਿ ਆਈਆਂ ਸਾਡੇ ਕਰਕੇ 5 ਆਈਆਂ ਨੇ ਤੁਹਾਨੂੰ ਜੀ। ਉਹਨਾਂ ਨੇ ਬਕਾਇਦਾ ਇੱਕ ਮੋੜਵਾਂ ਜਵਾਬ ਦਿੱਤਾ ਸੀਗਾ ਉਸ ਟਾਈਮ। ਤਾਂ ਖੈਰ ਹੁਣ ਜੇ ਤੁਸੀਂ ਵੇਖੋਗੇ ਤਾਂ ਡੇਰੇ ਦਾ ਜਿਹੜਾ ਹਰਿਆਣੇ ਚ ਇਲੈਕਸ਼ਨ ਹੋਇਆ, ਉੱਥੇ ਵੀ ਇਹੋ ਹੀ ਰੁਖ ਸੀਗਾ ਕਿ ਸਪਸ਼ਟ ਤੌਰ ਤੇ ਤਾਂ ਨਹੀਂ ਉਹਨਾਂ ਨੇ ਕਿਹਾ, ਪਰ ਜੋ ਵੋਟ ਡੇਰੇ ਦੀ ਗਈ ਆ ਉਹ ਭਾਜਪਾ ਨੂੰ ਗਈ। ਅੱਜ ਕੱਲ ਵੈਸੇ ਡੇਰੇ ਦੀ ਵੋਟ 100% ਜਾਂਦੀ ਹੈ, ਉਹਦੇ ਤੇ ਮੈਨੂੰ ਸ਼ੱਕ ਹੈ, ਮਾਫ ਕਰਨਾ ਮੇਰੇ ਕੋਲ ਕੋਈ ਪੁਖਤਾ ਤੱਥ ਨਹੀਂ ਹੈ ਇਸ ਬਾਬਤ, ਜਿੱਥੇ ਤੱਥ ਨਾ ਹੋਣ ਤੁਹਾਨੂੰ ਉੱਥੇ ਮੰਨ ਲੈਣਾ ਚਾਹੀਦਾ। ਤਾਂ ਇੱਕ ਪਰ ਮੇਰਾ ਮੰਨਣਾ, ਕਿਉਂਕਿ ਅਸੀਂ ਪ੍ਰੇਮੀਆਂ ਦੇ ਉਹ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਗੜ ਚ ਹੀ ਰਹਿੰਦੇ ਹਾਂ ਜੀ ਜੀ, ਸਾਡੇ ਲੰਬੀ ਦੇ ਵਿੱਚ ਖੁਦ ਪ੍ਰੇਮੀਆਂ ਦੀ ਵੋਟ ਜਿਹੜੀ ਹੈ 7-8 ਹਜ਼ਾਰ ਹੈ, ਠੀਕ ਆ, 7-8 ਹਜ਼ਾਰ ਇੱਕੋ ਵਿਧਾਨ ਸਭਾ ਹਲਕੇ ਚ, ਹੁਣ ਤਾਂ ਜ਼ਿਆਦਾ ਹੋ ਗਈ। ਤਾਂ ਕਹਿਣ ਦਾ ਮਤਲਬ ਇਹ ਆ ਕਿ 100% ਪੈਂਦੀ ਹੈ। ਮੈਨੂੰ ਹੁਣ ਥੋੜਾ ਜਿਹਾ ਡਾਊਟ ਹੈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ 5-7 ਸਾਲ ਦੇ ਦੌਰਾਨ। ਤਾਂ
ਕਹਾਣੀ ਕੀ ਹੈ ਕਿ ਜੇ ਪੰਜਾਬ ਦੇ ਲਿਹਾਜ਼ ਨਾਲ ਦੇਖੀਏ ਤਾਂ ਹਰਮਿੰਦਰ ਜੱਸੀ ਕੁੜਮਿਆ ਜਿਹੜਾ ਡੇਰੇਦਾਰ ਦਾ, ਉਹ ਤੇ ਸ਼ਾਮਲ ਹੋ ਗਿਆ ਭਾਜਪਾ 'ਚ। ਹਾਂਜੀ ਹਾਂਜੀ। ਪਿਛਲੀ ਵਾਰੀ ਜਦੋਂ ਆਜ਼ਾਦ ਖਲੋਤਾ ਸੀਗਾ ਉਦੋਂ ਵੀ ਪ੍ਰੇਮੀਆਂ ਨੇ ਤਲਵੰਡੀ 'ਚ ਬਹੁਤ ਵੋਟ ਆ, ਸਾਬੋ ਕੀ ਤਲਵੰਡੀ ਦੇ ਵਿੱਚ ਵੀ ਵੋਟ ਬਹੁਤ ਆ, ਤਾਂ ਉਹ ਵੋਟ ਜਿਹੜੀ ਆ ਉਹ ਪਈ ਸੀ ਹਰਮਿੰਦਰ ਜੱਸੀ। ਤਾਂ ਇਹ ਹੁਣ ਸਾਫ਼ ਹੈ, ਸਪਸ਼ਟ ਆ ਕਿ ਜਿਸ ਤਰ੍ਹਾਂ ਡੇਰੇ ਮੁਖੀ ਦੇ ਕੇਸ ਦੀ ਆਪਾਂ ਕਹਾਣੀ ਸਾਰੀ ਦੱਸ ਚੁੱਕੇ ਹਾਂ ਸਰੋਤਿਆਂ ਨੂੰ, ਮੈਨੂੰ ਲੱਗਦਾ ਕਿ ਵਾਰ-ਵਾਰ ਦੱਸਣ ਦੀ ਜ਼ਰੂਰਤ ਨਹੀਂ, ਕਿਉਂਕਿ ਆਪਾਂ ਹੀ ਪੰਜਾਬੀ ਰੇਡੀਓ ਯੂਐਸ ਨੇ ਉਹ ਸਭ ਕੁਝ ਦੱਸਿਆ ਇੰਟਰਨਲੀ ਕਿੱਦਾਂ ਇਹ ਗੇਮ ਚੱਲੀ ਹੈ। ਇਹ ਸਾਫ਼ ਹੈ, ਸਪਸ਼ਟ ਹੈ ਕਿ ਇੰਨੀ ਸਹੂਲੀਅਤ ਜੇ ਦਿੱਤੀ ਆ ਸਰਕਾਰ ਨੇ ਤਾਂ ਉੱਥੇ ਮੁੱਲ ਮੋੜਿਆ ਗਿਆ। ਪੰਜਾਬ ਦੇ ਵਿੱਚ ਵੀ ਇਹੀ ਹੋਣਾ, ਜਿੰਨੀ ਕੁ ਮੈਨੂੰ ਜਾਣਕਾਰੀ ਆ, ਮੇਰੇ ਪਹਿਲੋਂ ਕਿ ਸੋਰਸਸ ਹੈਗੇ ਨੇ ਇਸ ਗੱਲੋਂ ਕਿ ਜਿਹੜੇ ਹੈਗੇ ਡੇਰੇ ਤੋਂ ਵਾਕਫ ਨੇ, ਜ਼ਿਆਦਾ ਨਹੀਂ ਮੈਂ ਰਿਵੀਲ ਕਰਾਂਗਾ, ਕਿ ਉਹ ਜਿਹੜੇ ਬਹੁਤ ਦੂਰ ਤੱਕ ਜੜ ਰੱਖਦੇ ਆ, ਉਹ ਸਾਨੂੰ ਵਿਚਲੀਆਂ ਗੱਲਾਂ ਕਈ ਵਾਰ ਸੁਣਨ ਨੂੰ ਕਹਿ ਲਓ ਮਿਲ ਜਾਂਦੀਆਂ ਨੇ। ਤਾਂ ਕਈ ਥਾਈਓਂ ਇਹ ਖਬਰ ਆ ਰਹੀ ਹੈ ਕਿ ਬੂਥ ਵੀ ਸ਼ਾਇਦ ਲਾਏ ਜਾਣਗੇ ਜੀ, ਭਾਜਪਾ ਦੇ ਬੂਥ ਜਿਹੜੇ ਲੱਗਣਗੇ ਨਾ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸਪੋਰਟ ਦਿੱਤੀ ਜਾਏ। ਸੋ ਭਾਜਪਾ ਬਹੁਤ ਇੱਕ ਨਾ ਰਣਨੀਤਿਕ ਤੌਰ ਤੇ ਅੱਗੇ ਵਧ ਰਹੀ ਹੈ। ਪ੍ਰੇਮੀ ਵੀ ਨਾਲ, ਉਹਨਾਂ ਦੇ ਐਸੀ ਭਾਈਚਾਰੇ ਨੂੰ, ਵਪਾਰੀ ਭਾਈਚਾਰੇ ਨੂੰ, ਯਾਨੀ ਸਾਰਿਆਂ ਨੂੰ ਇਸ ਤਰ੍ਹਾਂ ਉਹ ਜੋੜ ਰਹੇ ਆ ਕਿ ਬਈ ਇੱਕ ਤਰ੍ਹਾਂ ਨਾਲ 2027 ਚ ਇੱਕ ਤਗੜੀ ਤਾਕਤ ਬਣਾ ਲਈਏ। ਤਾਂ ਮੇਰਾ ਮੰਨਣਾ ਇਹ ਹੋਇਆ ਕਿ ਬੇਸ਼ੱਕ ਖੁੱਲਾ ਸੰਦੇਸ਼ ਨਹੀਂ ਆਇਆ, ਕਿਉਂਕਿ ਇਹ ਟਾਈਮ ਬਦਲ ਗਿਆ, ਸਿਆਸੀ ਵਿੰਗ ਭੰਗ ਹੋਇਆ। ਕਿਉਂਕਿ ਹਨੀਪ੍ਰੀਤ ਇਸ ਵੇਲੇ ਡੇਰੇ ਦੀ ਕਰਤਾ ਧਰਤਾ ਹੈ। ਹਨੀਪ੍ਰੀਤ ਦੀ ਆਰਐਸਐਸ ਦੇ ਇੱਕ ਬਹੁਤ ਚੋਟੀ ਦੇ ਲੀਡਰ ਦੇ ਨਾਲ ਨੇੜਤਾ ਹੈ। ਠੀਕ ਹੈ ਜੀ। ਤੇ ਗੱਲ ਇਹ ਕਿ ਪਹਿਲਾਂ ਥੋੜੀ ਜੀ ਇਹਨਾਂ ਦੀ ਹੈਗੀ ਸੀ, ਤਲਖੀ ਆਪਸ ਦੇ ਵਿੱਚ ਹੋ ਗਈ ਸੀਗੀ। ਭਾਜਪਾ ਵਾਲਿਆਂ ਨੇ ਜਦੋਂ ਹੱਥ ਵਿਖਾਏ ਤਾਂ ਹਨੀਪ੍ਰੀਤ ਦੀ ਜਿਹੜੀ ਤੁਸੀਂ ਦੇਖੋਗੇ ਸਰੈਂਡਰ ਦੀ ਸਾਰੀ ਕਾਰਵਾਈ ਸੀਗੀ, ਉਸ ਤੋਂ ਬਾਅਦ ਦੀ ਜੋ ਵੀ ਹੈ ਉਹਦੇ ਵਿੱਚ ਸਾਰੇ ਰੋਲ ਜਿਹੜੇ ਆ ਨਾ, ਜਿਹੜੀਆਂ ਸਾਰੀਆਂ ਤਾਰਾਂ ਉਹ ਜੁੜਦੀਆਂ ਇਧਰਲੇ ਪਾਸੇ ਤੋਂ। ਸੋ ਮੇਰਾ ਮੰਨਣਾ ਇਹੋ ਆ ਕਿ ਹਨੀਪ੍ਰੀਤ 8-7 ਦਿਨ ਪਹਿਲਾਂ ਜਦੋਂ ਜੇਲ੍ਹ 'ਚ ਗਈ ਆ, ਤੇ ਹਾਲਾਂਕਿ ਜੇਲ੍ਹ ਅਧਿਕਾਰੀਆਂ ਨੇ ਕਿਹਾ ਕਿ ਚਿੱਠੀ ਨਹੀਂ ਜਾਰੀ ਹੋਈ, ਪਰ ਜਿੰਨਾ ਕੁ ਉੱਥੋਂ ਪਤਾ ਲੱਗਿਆ ਕਿ ਚਿੱਠੀ ਸ਼ਾਇਦ ਜਾਰੀ ਹੋ ਚੁੱਕੀ ਇੱਕ ਫਾਰਮੈਲਿਟੀ ਦੇ ਤੌਰ ਤੇ। ਬੇਸ਼ੱਕ ਇਹ ਕਹਿਣ ਕਿ ਜਿਹਨੂੰ ਮਰਜ਼ੀ ਪਾ ਦਿਓ ਵੋਟ, ਪਰ ਜਿਹੜੀਆਂ ਇਹਨਾਂ ਦੀਆਂ ਨਾਮ ਚਰਚਾਵਾਂ ਹੁੰਦੀਆਂ ਨੇ, ਜਾਂ ਜਿਹੜੇ ਇਹਨਾਂ ਦੇ ਜਿਹੜੇ ਗੁਪਤਚਰ ਇਹਨਾਂ ਦੇ ਹੁੰਦੇ ਆ, ਸੰਦੇਸ਼ ਵਾਹਕ, ਉਹ ਸੁਨੇਹਾ ਲਾ ਦਿੰਦੇ ਆ। ਸੋ ਜ਼ਿਆਦਾਤਰ ਵੋਟ ਜਿਹੜੀ ਆ ਮੇਰੇ ਖਿਆਲ ਦੇ ਨਾਲ ਪੰਜਾਬ 'ਚ ਇਹਨਾਂ ਦੀ ਭਾਜਪਾ ਨੂੰ ਜੀ। ਤੇ ਜਾਂਦੇ ਦੀ ਗੱਲ ਕਰੀਏ, ਅਜੀਤ ਪਵਾਰ ਦੇ ਕਿਸੇ ਬਿਆਨ ਨੇ ਤਰਥੱਲੀ ਮਚਾਤੀ ਜੀ। ਦੇਖੋ, ਅਜੀਤ ਪਵਾਰ ਨੇ ਜਿਹੜਾ ਬਿਆਨ ਦਿੱਤਾ ਹੈ ਨਾ ਪ੍ਰਵੀਨ ਜੀ, ਉਹ ਥੋੜਾ ਜਿਹਾ ਧਿਆਨ ਮੰਗਦਾ ਹੈ। ਉਹਦੇ 'ਚ ਕਿਤੇ ਨਾ ਕਿਤੇ ਇੱਕ ਸੰਕੇਤ ਤੇ ਛੁਪਿਆ ਹੋਇਆ। ਉਹਨੇ ਕਿਹਾ ਕਿ ਇਸ ਵਾਰ ਕੌਣ ਜਿੱਤੇਗਾ ਤੇ ਬ੍ਰਹਮਾ ਜੀ ਵੀ ਨਹੀਂ ਦੱਸ ਸਕਦੇ। ਅੱਛਾ। ਕਿ ਜਿਹੜਾ ਮਹਾਰਾਸ਼ਟਰ ਦਾ ਡਿਪਟੀ ਚੀਫ ਮਿਨਿਸਟਰ ਆ, ਜਿਸਨੇ ਆਪਣੇ ਚਾਚੇ ਨੂੰ ਧੋਖਾ ਦੇ ਕੇ ਪਾਰਟੀ ਤੋੜ ਦਿੱਤੀ, ਤਾਰ-ਤਾਰ ਕਰ ਦਿੱਤੀ, ਤਾਂ ਉਸਨੇ ਇਹ ਦਾਅਵਾ ਕੀਤਾ ਹੈ ਕਿ ਇਸ ਵਾਰੀ ਕੌਣ ਜਿੱਤ ਰਿਹਾ, ਇਹ ਤੇ ਖੁਦ ਬ੍ਰਹਮਾ ਜੀ ਵੀ ਨਹੀਂ ਦੱਸ ਸਕਦੇ। ਤਾਂ ਇਹਦਾ ਮਤਲਬ ਕੀ ਕੱਢੋਗੇ ਤੁਸੀਂ? ਖਾਸ ਤੌਰ ਤੇ ਮਹਾਰਾਸ਼ਟਰ ਦੇ ਵਿੱਚ ਤੇ ਲੱਗਦਾ ਕਿ ਫੱਟੀ ਮੇਸ ਹੋ ਗਈ ਆ। ਜੀ। ਫੱਟੀ ਪੋਚੀ ਗਈ ਆ। ਤੇ ਹੁਣ ਜੇ ਤੁਸੀਂ ਦੇਖੋਗੇ ਉਧਰ ਜੇ ਮਹਾ ਵਿਕਾਸ ਅਘਾੜੀ ਹੈ ਤੇ ਇੱਧਰ ਮਹਾਯੁਤੀ ਹੈ, ਯਾਨੀ ਆ ਜਿਹੜੇ ਸ਼ਿੰਦੇ ਹੋ ਰਹੀ ਆ, ਅਜੀਤ ਪਵਾਰ ਹੋ ਰਹੀ, ਇਹਨਾਂ ਦੇ ਵਿੱਚ ਵੀ ਘਮਸਾਨ ਮਚ ਗਿਆ ਹੈ ਅੰਦਰੋਂ ਅੰਦਰੀ ਕਿ ਬਈ ਆਪਣੇ ਹੀ ਬੰਦੇ ਜਿਹੜੇ ਆ ਉਹ ਆਪਣੇ ਬੰਦਿਆਂ ਨੂੰ ਹਰਾ ਰਹੇ। ਤਾਂ ਇਹ ਜਿਹੜਾ ਵਾਕ ਬੋਲਿਆ ਅਜੀਤ ਪਵਾਰ ਨੇ, ਇਹ ਘੱਟੋ ਘੱਟ ਮਹਾਰਾਸ਼ਟਰ ਦੇ ਮਾਮਲੇ 'ਚ ਤੇ ਮੈਨੂੰ 100% ਪ੍ਰਵੀਨ ਬਾਈ ਸਹੀ ਲੱਗਦਾ ਹੈ ਕਿ ਮਹਾਰਾਸ਼ਟਰ ਦੇ ਵਿੱਚ ਤਾਂ ਇਹ ਬਿਲਕੁਲ ਉੱਥੇ ਕਹਿ ਲਓ ਕਿ ਉਧਵ ਠਾਕਰੇ ਦੇ ਹੱਥੋਂ, ਅਜੀਤ ਪਵਾਰ ਦੇ ਜਿਹੜੇ ਚਾਚਾ ਹੈ ਸ਼ਰਦ ਪਵਾਰ, ਉਹਦੇ ਹੱਥੋਂ ਇਹ ਚੰਗੀ ਤਰ੍ਹਾਂ ਠੋਕਣਗੇ। ਤੇ ਦੂਜੀ ਗੱਲ ਹੈ ਕਿ ਇਹ ਵੀ ਮੰਨ ਰਹੇ ਆ ਇਲੈਕਸ਼ਨ ਬਹੁਤ ਬੁਰੀ ਤਰ੍ਹਾਂ ਫਸਿਆ, ਇਹਦੇ 'ਚ ਕੌਣ ਬਾਜੀ ਮਾਰੇਗਾ ਉਧਰ ਨਾ ਜਾਂਦੇ ਹੋਏ ਤਾਂ ਆਪਾਂ ਇਸ ਬਿਆਨ ਤੇ ਰਹੀਏ ਤਾਂ ਇਹ ਅਜੀਤ ਪਵਾਰ ਦੀ ਮੇਰੇ ਖਿਆਲ ਦੇ ਨਾਲ ਦਵੰਦ ਦੀ ਕਹਾਣੀ ਹੈ। ਇਹ ਖੁਦ ਵੀ ਫਸੇ ਮਹਿਸੂਸ ਕਰਦੇ ਆ ਕਿ 2019 ਜਾਂ 2014 ਵਾਂਗੂ ਜਿਹੜਾ ਇੱਕ ਤਰਫਾ ਮੈਚ ਹੋਇਆ ਸੀ ਵੈਸਾ ਨਹੀਂ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।